नज़र आ रहा है कि जी कोई डेड लॉक है, कोई बंद गली च दाखिल हो गई है सियासत। एक पासे मुफाहमत की गल की जाती, फिर उसके बाद मुजाहमत की गल की जाती, दोए पासे ये हाल है। सर इस सारी सूरत हाल को किस तरह वेख रहे हो? थैंक यू भाई जी। गुजारिश है जी कि बिल्कुल इस वेले जड़ा पाकिस्तान बंद गली च है और इस बंद गली चो निकलना वास्ते सारे कोशिश करनी पेगी। सियासत जड़ी है वो तो बंद गली च आ गई है ना जी। ਉਹਦੇ ਵਿੱਚ ਤੁਸੀਂ ਤੱਕਿਆ ਕਿ ਹਕੂਮਤ ਵਿੱਚ ਵੀ ਕਨਫਿਊਜ਼ਨ ਹੈ, ਪੀਟੀਆਈ 'ਚ ਵੀ ਕਨਫਿਊਜ਼ਨ ਹੈ। ਹਕੂਮਤ ਜਿਹੜੀ ਹੈ ਉਹ ਇਮਰਾਨ ਖਾਨ ਦੀ ਸਿਆਸਤ ਦਾ ਖਾਤਮਾ ਚਾਹੁੰਦੇ ਹੈ, ਉਹ ਵੀ ਨਹੀਂ ਹੋਇਆ। ਤੇ ਅਪੋਜੀਸ਼ਨ ਪੀਟੀਆਈ ਖਾਨ ਸਾਹਿਬ ਚਾਹੁੰਦੇ ਨੇ ਵੀ ਇਨਕਲਾਬ ਆ ਜਾਏ। ਇਹ ਦੋ ਗੱਲਾਂ ਤੇ ਨਹੀਂ ਹੋਈਆਂ। ਫਿਰ ਤੀਸਰੀ ਗੱਲ ਤੇ ਮੁਫਾਹਮਤ ਹੀ ਹੁੰਦੀ ਹੈ ਨਾ ਜੀ। ਔਰ ਮੁਫਾਹਮਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣਾ ਜਿਹੜਾ ਪ੍ਰਿੰਸੀਪਲ ਸਟਾਂਸ ਹੈ, ਅਸੂਲੀ ਮੌਕਫ ਹੈ, जी ਉੱਥੇ ਰਿਵਰਸ ਕਰ ਲਓ। जी जी ਮੁਫਾਹਮਤ ਦਾ ਮਤਲਬ ਹੈ ਕਿ ਗੁਫ਼ਤਗੂ ਦੇ ਨਾਲ ਆਪਣਾ ਅਸੂਲੀ ਮੌਕਫ ਬਣਾਓ सही। ਔਰ ਉਹਦੇ ਨਾਲ ਹੀ ਜਿਹੜਾ ਸਿਆਸੀ ਹੱਲ ਤੇ ਹੀ ਹੈ। ਬਾਕੀ ਹੁਣ ਅਗਰ ਕੋਈ ਖਾਨ ਸਾਹਿਬ ਵੀ ਜਿਹੜੇ ਕਿਉਂਕਿ ਜੇਲ੍ਹ 'ਚ ਉਹਨਾਂ ਨੂੰ ਸਾਰੀ ਗੱਲ ਇਤਨੀ ਨਹੀਂ ਪਤਾ ਲੱਗਦੀ। ਜਿਹੜੇ ਲੋਕ ਜਾਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਨਹੀਂ ਬਰੀਫ ਕਰ ਪਾਉਂਦੇ ਜਾਂ ਇਸ ਤਰ੍ਹਾਂ ਨਹੀਂ ਮਾਮਲਾ ਕਰਦੇ, ਜਿਹਦੀ ਵਜ੍ਹਾ ਨਾਲ ਤੁਸੀਂ ਦੇਖਿਆ ਕਿ ਪਿਛਲੇ ਸਾਲ ਵੀ ਸਾਡੇ 15 ਬੰਦੇ ਸ਼ਹੀਦ ਹੋ ਗਏ ਤੇ ਇਸ ਸਾਲ ਫਿਰ ਅਗਰ ਕਰਨਗੇ ਤੇ ਉਸ ਦਾ ਕੋਈ ਮੌਜੂਦਾ ਜਿਹੜਾ ਹੈ ਹਾਲਾਤ ਵਾਕਿਆਤ ਮਾਹੌਲ ਨਹੀਂ ਹੈ ਇਸ ਤਰ੍ਹਾਂ ਦਾ। ਜਾਂ ਜਿਹੜਾ ਪਹਿਲਾ ਮਾਹੌਲ ਹੈ ਉਹ ਬਣੇ ਤਾਂ ਫਿਰ ਤੇ ਕੋਈ ਗੱਲ ਸਮਝ ਆਉਂਦੀ ਹੈ। ਲੇਕਿਨ ਇਸ ਤਰੀਕੇ ਨਾਲ ਜਿਹੜਾ ਹੈ ਉਹ ਇਸ ਵਕਤ ਅਗਰ ਕੋਈ ਗਰਾਊਂਡ ਲੈਵਲ ਤੇ ਦੇਖਿਆ ਜਾਏ ਤੇ ਮਜ਼ਾਮਤੀ ਤਹਿਰੀਕ ਚਲਾਉਣਾ ਤੇ ਬੜਾ ਮੁਸ਼ਕਿਲ ਹੈ। अच्छा फैज जॉन साहब, एक और गल भी मैं थोड़े को पूछांगा, वो है महमूद खान अचकज़ई साहब को क्यादत देना। पहले तुहानू पता है कि जी तहरीक इंसाफ के बाकायदा तौर पर बानी पीटीआई की तरफ को लेके आ गया कि महमूद अचकज़ई जड़ा है वो क्यादत करेंगे, जी कोई गलबात होएगी, मुज़ाकरात होंगे, कुछ भी होएगा। सर ये तुहानू तजाद नज़र नहीं आ रहा? महमूद खान अचकज़ई मुज़ाकरात के हामी ने, वो कहते हैं कि जी सियासतदाना नाल गलबात होनी चाहिए। दूजे पासे वेख्या जाए तो तहरीक इंसाफ के जोड़े चेयरमैन ने इमरान खान साहब या उन्होंने जी पार्टी है वो कह रहे हैं कि जी मुज़ाकरात अगर होणगे तो फिर उन्होंने नाल ही होणगे। मतलब मैं अगर स्टैबलिशमेंट की गल करा तो एक तो यह दस दो कि एक तजाद नहीं, तो दूजा ये दस दो कि इमरान खान साहब की जी चॉइस है महमूद खान अचकज़ई के हवाले नाल, क्या वाकई वो ठीक चॉइस है? उन्हें किस मैरिट से चॉइस की है महमूद खान अचकज़ई? ਇਹ ਮੈਰਿਟ ਤਾਂ ਉੱਥੇ ਹੀ ਹੈ ਨਾ ਵੀ ਉੱਥੇ ਹੁਣ ਪੀਟੀਆਈ 'ਚ ਬੰਦਾ ਕੋਈ ਨਹੀਂ ਨਾ ਜੀ ਹੋ ਜਾ ਰਿਹਾ ਜਿਹਨੂੰ ਅੱਗੇ ਲੈ ਕੇ ਆਉਣ। ਕਿਹੜਾ ਬੰਦਾ ਹੋਇਆ ਜਿਹੜਾ ਸਾਰਿਆਂ ਨੂੰ ਲੈ ਕੇ ਚੱਲੇ? ਉਹ ਮਹਿਮੂਦ ਖਾਨ ਜਿਹੜੇ ਨੇ ਉਹ ਕਿਉਂਕਿ ਇੱਕ ਬਜ਼ੁਰਗ ਸਿਆਸਤਦਾਨ ਹਨ ਤੇ ਇਸ ਵਜ੍ਹਾ ਨਾਲ ਉਹਨਾਂ ਨੂੰ ਚੂਜ਼ ਕੀਤਾ ਗਿਆ। ਹੋਰ ਤੇ ਜ਼ਾਹਿਰ ਹੈ ਮੈਨ ਪਾਵਰ ਤਾਂ ਉਹਨਾਂ ਕੋਲ ਕੋਈ ਨਹੀਂ। ਔਰ ਜਿਹੜੇ ਪੀਟੀਆਈ ਦੇ ਬੰਦੇ ਹਨ जी ਉਹ ਤੇ ਸੂਰਤ ਹਾਲ ਜਿਹੜੀ ਆ ਉਹ ਤੁਸਾਂ ਦੇ ਸਾਹਮਣੇ ਸੀ। ਉਹ ਤਾਂ ਕੋਈ ਨਹੀਂ ਰਹੇ। ਉਹਨਾਂ ਜੋ ਤਾਂ ਕੋਈ ਐਸਾ ਬੰਦਾ ਹੈ ਨਹੀਂ ਵੀ ਜਿਹੜਾ ਇੱਕ ਤਾਂ ਆਪਸ ਵਿੱਚ ਬਹੁਤ ਲੜਦੇ ਨੇ। जी ਆਪਸ ਵਿੱਚ ਗਰੁੱਪਬੰਦੀਆਂ ਬਹੁਤ ਹਨ ਜਿਹੜੀ ਮੌਜੂਦਾ ਕਿਆਦਤ ਹੈ, ਜਿਹਦੀ ਵਜ੍ਹਾ ਨਾਲ ਉਹ ਕਨਫਿਊਜ਼ਨ ਦਾ ਸ਼ਿਕਾਰ ਹਨ। ਤੁਸੀਂ ਤੇ ਕਿਹਾ ਕਿ ਉੱਥੇ ਜਿਹੜਾ ਇਹ ਮੁਜ਼ਾਮਤ ਵਾਲਾ ਬਿਆਨੀਆ ਹੈ ਇਹ ਪੰਜਾਬ ਤੋਂ ਤਾਲੁਕ ਰੱਖਣ ਵਾਲੇ ਜਿਹੜੀ ਪੀਟੀਆਈ ਦੀ ਲੀਡਰਸ਼ਿਪ ਹੈ ਉਹ ਤਾਂ ਮੇਰਾ ਨਹੀਂ ਖਿਆਲ ਹੈ ਸਭ ਪਰ ਆਏਗੀ ਕਿਸੇ ਤਰੀਕੇ ਨਾਲ ਵੀ। ਜਿਹੜੇ ਪੰਜਾਬ ਤੋਂ ਤਾਲੁਕ ਰੱਖਣ ਵਾਲੇ ਲੀਡਰਾਂ जी ਉਹ ਤੇ ਨਹੀਂ ਆਉਂਦੇ। ਪੰਜਾਬ ਤੋਂ ਤਾਲੁਕ ਰੱਖਣ ਵਾਲੇ ਲੀਡਰਾਂ ਜਿਹੜੇ ਨੇ ਜੀ ਉਹ ਤੇ ਤੁਸੀਂ ਤੱਕਿਆ ਉਹ ਨਹੀਂ ਆਉਂਦੇ ਕਿਸੇ ਵੀ ठीक ਐਸੇ ਮੁਜ਼ਾਹਰੇ ਤੇ ਜਲੂਸ ਤੇ जी ਤੇ ਵੀਡੀਓ ਸ਼ੀਡੀਓ ਕੱਢ ਛੋੜਦੇ ਨੇ ਤੇ ਉਸ ਨਾਲ ਤਾਂ ਨਹੀਂ ਗੁਜ਼ਾਰਿਸ਼ ਹੋਣੀ। ਤੇ ਮਹਿਮੂਦ ਖਾਨ ਅਟਕਜ਼ਈ ਸਾਹਿਬ ਵੀ ਇਕੱਲਿਆਂ ਤਾਂ ਕੁਝ ਨਹੀਂ ਕਰ ਸਕਦੇ ਨਾ ਜੀ। ਜਿਹੜੀ ਕਾਨਫਰੰਸ ਇਹਨਾਂ ਕੀਤੀ ਹੈ ਉਹਦੇ 'ਚ ਵੀ ਮੇਨ ਪਾਰਟੀਆਂ ਤਾਂ ਹੈ ਕੋਈ ਨਹੀਂ ਸਨ। ਉਹ ਵੀ ਫਿਰ ਇਨਫਰਾਦੀ ਰੰਗ ਤੁਹਾਨੂੰ ਜ਼ਿਆਦਾ ਨਜ਼ਰ ਆਇਆ ਤੇ ਉਸ 'ਚ ਉਹ ਗੱਲ ਨਹੀਂ ਰਹੀ ਜਿਹੜੀ ਮਤਲਬ ਹੋਣੀ ਚਾਹੀਦੀ ਸੀ। ਉਸ ਨਾਲ ਤੇ ਸੂਰਤ ਹਾਲ ਨਹੀਂ ਬਣੀ। ਉਹਦਾ ਇੰਪੈਕਟ ਜਿਹੜਾ ਹੈ ਉਹ ਕਿਤਨਾ ਕੁ ਆਉਂਦਾ ਨਹੀਂ ਆਉਂਦਾ। ਇੱਕ ਵਾਰ ਖੁਸ਼ਾਇਨ ਗੱਲ ਹੈ ਕਿ ਉਹਨਾਂ ਦੇ ਕਾਨਫਰੰਸ ਵਿੱਚ ਵੀ ਗੱਲਬਾਤ ਦੀ ਗੁਫ਼ਤਗੂ ਹੋਈ ਹੈ ਤੇ ਲਾਹੌਰ ਵਿੱਚ ਜਿਹੜਾ ਖਵਾਜਾ ਸਾਦ ਰਫੀਕ ਦੇ ਵਾਲਿਦ ਸਾਹਿਬ ਖਵਾਜਾ ਰਫੀਕ ਸਾਹਿਬ ਦੇ ਬਰਸੀ ਤੇ ਵੀ ਉੱਥੇ ਵੀ ਇਹ ਗੁਫ਼ਤਗੂ ਹੋਈ ਹੈ। ਤੇ ਇਹ ਦੋਨਾਂ ਤਰਫੋਂ ਜਿਹੜਾ ਇੱਕ ਆਖੋ ਤੁਸੀਂ ਕਿ ਇਦਰਾਕ ਹੈ ਜਾਂ ਦੋਨਾਂ ਜਮਾਤਾਂ ਤੋਂ ਇਹ ਖਿਆਲ ਹੈ ਉਹ ਇੱਕ ਅੱਛੀ ਖੁਸ਼ਾਇਨ ਗੱਲ ਹੈ। ਔਰ ਅਗਰ ਦੋਵੇਂ ਜਮਾਤਾਂ ਦੋਵੇਂ ਪਾਸੇ ਜਿਹੜੇ ਦੋਵੇਂ ਫਰੀਕੈਨ ਮੁਜ਼ਾਕਰਾਤ ਦੀ ਗੱਲ ਕਰਨ ਤੇ ਸਿਆਸੀ ਰਾਸਤਾ ਹੈ ਹੀ ਹੋਰ ਤੇ ਕੋਈ ਰਾਸਤਾ ਨਹੀਂ ਹੈ। सर थोड़ी जी मैं अगर मुजामत की गल करा तो तुहानू पता है कि जी ਜਿਹੜੇ सुहेल अफरीदी साहब वज़ीर आला जिन्हों ਨੂੰ मैंडेट दिता गया तो उन्होंने जिस टाइम ले आया जा रहा सी ये कहा जा रहा सी कि जी बहुत ही मुज़ाहमती उन्हों की शख्सियत है, मुज़ाहमत करनगे। इमरान खान साहब का जोड़ा एक
ਆਪਣਾ ਇੱਕ ਮੌਕਫ ਹੈ ਉਹਦੇ ਉੱਤੇ ਜਿਹੜਾ ਹੈ ਉਹ ਡਟ ਕੇ ਖੜੇ ਹੋਣਗੇ। ਤੇ ਸਰ ਇਹ ਦੱਸੋ ਕਿ ਕਿਆ ਪਾਕਿਸਤਾਨ ਤਹਿਰੀਕ ਇਨਸਾਫ ਕੋਈ ਤਹਿਰੀਕ ਸ਼ੁਰੂ ਕਰ ਸਕਦੀ ਹੈ, ਕਿਉਂਕਿ ਲੱਗ ਇਸ ਵਾਸਤੇ ਨਹੀਂ ਰਿਹਾ ਕਿ ਸੁਹੇਲ ਅਫਰੀਦੀ ਸਾਹਿਬ ਜਿਸ ਟਾਈਮ ਆਏ ਉਹਨਾਂ ਜਿਹੜੇ ਤਕਰੀਰਾਂ ਕੀਤੇ ਜਾਂ ਉਹਨਾਂ ਦਾ ਹੁਣ ਜਿਹੜਾ ਅਮਲ ਹੈ ਉਹਦੇ ਕੋਲ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਪਾਕਿਸਤਾਨ ਤਹਿਰੀਕ ਇਨਸਾਫ ਜਿਹੜਾ ਹੈ ਉਹ ਕੋਈ ਤਹਿਰੀਕ ਸ਼ੁਰੂ ਕਰ ਸਕਦੀ ਹੈ ਇਸ ਤਰ੍ਹਾਂ ਦੀ? ਦੇਖੋ ਜੀ, ਸੁਹੇਲ ਅਫਰੀਦੀ ਸਾਹਿਬ ਦਾ ਜਿਹੜਾ ਵੀ ਹੈ ਲੇਕਿਨ ਇਕੱਲਾ ਬੰਦਾ ਤਾਂ ਤਹਿਰੀਕ ਨਹੀਂ ਨਾ ਚਲਾਉਂਦਾ, ਇਹ ਇਕੱਲੀ ਕੋਈ ਥੋੜੇ ਜਿਹੇ ਬੰਦੇ ਤਾਂ ਨਹੀਂ, ਤਾਂ ਪੂਰੀ ਪਾਰਟੀ ਇੱਕ ਪਾਸੇ ਹੋਵੇ ਤਾਂ ਗੱਲ ਹੈ ਨਾ ਜੀ। ਕਾਰਕੁਨਾਨ ਲੀਡਰ ਸਾਰੇ ਇੱਕ ਪਾਸੇ ਹੋਣ, ਉਹ ਤੇ ਫਿਲਹਾਲ ਜਿਸ ਤਰ੍ਹਾਂ ਮੈਂ ਅਰਜ਼ ਕੀਤਾ ਵੀ ਉਹ ਨਜ਼ਰ ਨਹੀਂ ਆਉਂਦਾ ਪਿਆ। ਔਰ ਜਿਸ ਤਰ੍ਹਾਂ ਖਾਨ ਸਾਹਿਬ ਨੂੰ ਸਜ਼ਾ ਹੋਈ ਹੈ ਉਸ ਤਰੀਕੇ ਨਾਲ ਬੰਦੇ ਬਿਲਕੁਲ ਨਹੀਂ ਨਿਕਲੇ ਬਾਹਰ। ਸਿਆਸੀ ਤੌਰ ਤੇ ਇਹਦੇ 'ਚ ਕੋਈ ਸ਼ੱਕ ਦੀ ਗੱਲ ਨਹੀਂ ਕਿ ਅੱਜ ਵੀ ਅਗਰ ਵੋਟਾਂ ਗਿਣੀਆਂ ਜਾਣ ਸਹੀ ਤਰੀਕੇ ਨਾਲ ਤਾਂ ਉਹ ਇਮਰਾਨ ਖਾਨ ਸਾਹਿਬ ਦੀਆਂ ਨਿਕਲਣਗੀਆਂ। ਲੇਕਿਨ ਕਿਆ ਉਹ ਲੋਕ ਮਾਰ ਖਾਣ ਵਾਸਤੇ ਜਾਂ ਅੱਗੇ ਆਉਣ ਵਾਸਤੇ ਤਿਆਰ ਹਨ? ਉਹਦਾ ਕੋਈ ਐਸਾ ਇੰਡੀਕੇਟਰ ਨਹੀਂ ਹੈ, ਕੋਈ ਐਸਾ ਇੰਡੀਆ ਨਹੀਂ ਮਿਲਿਆ, ਕੋਈ ਇਸ਼ਾਰਾ ਨਹੀਂ ਲੱਭਾ ਵੀ ਇਹ ਤੱਕੀਏ ਵੀ ਕਿ ਉਹ ਲੋਕ ਬਾਹਰ ਆ ਕੇ ਮਾਰਕੁੱਟ ਖਾਣ ਵਾਸਤੇ ਤਿਆਰ ਹੋਣ ਜਾਂ ਮਾਰ ਕੁੱਟਣ ਵਾਸਤੇ ਤਿਆਰ ਹੋਣ। ਇਹੋ ਜਿਹੇ ਹਾਲਾਤ ਅਜੇ ਇੱਥੇ ਪਾਕਿਸਤਾਨ 'ਚ ਨਹੀਂ ਹੋਏ। ਹਾਲਾਂਕਿ ਬੁਹਰਾਨ ਕਾਫੀ ਹੈ ਪਾਕਿਸਤਾਨ ਵਿੱਚ, ਮੁਆਸ਼ੀ ਬੁਹਰਾਨ ਵੀ ਹੈ, ਸਿਆਸੀ ਬੁਹਰਾਨ ਵੀ ਹੈ, ਅਦਾਲਤੀ ਬੁਹਰਾਨ ਵੀ ਹੈ, ਆਈਨੀ ਬੁਹਰਾਨ ਵੀ ਹੈ। ਗਵਰਨਮੈਂਟ ਦੀ ਡਿਲੀਵਰੀ ਕੋਈ ਨਹੀਂ ਕਿਸੇ ਵੀ ਮਾਸ ਦੇ, ਲੇਕਿਨ ਉਸ ਦੇ ਬਾਵਜੂਦ ਲੋਕ ਜਿਹੜੇ ਨੇ ਉਹ ਅਜੇ ਇਸ ਸੂਰਤ ਹਾਲਤ 'ਚ ਨਹੀਂ ਆਏ। ਇਹ ਸਪਾਰਕ ਹੋਣ ਲੱਗਿਆ ਜਾਂ ਕਿਸੇ ਚੀਜ਼ ਨੂੰ ਕੋਈ ਛੋਲਾ ਬਣਨ ਨਾ ਲੱਗ ਬਣਨ ਲੱਗਿਆ ਤਾਂ ਕੁਝ ਹੀ ਦਿਹਾੜੇ ਵੀ ਲੱਗ ਸਕਦੇ ਨੇ, ਕੋਈ ਐਸਾ ਇੰਸੀਡੈਂਟ ਵੀ ਹੋ ਸਕਦਾ। ਲੇਕਿਨ ਉਹਦਾ ਫਿਰ ਪਾਕਿਸਤਾਨ ਨੂੰ ਤਾਂ ਨੁਕਸਾਨ ਹੀ ਹੋਣਾ ਨਾ ਜੀ। ਬਿਹਤਰ ਹੈ ਕਿ ਹਰ ਅਦਾਰਾ ਆਪਣੇ ਦਾਇਰੇ ਕਾਰ 'ਚ ਵਾਪਸ ਆਏ, ਸਿਆਸਤਦਾਨ ਸਿਆਸਤ ਕਰਨ, ਸਿਕਿਉਰਿਟੀ ਅਦਾਰੇ ਆਪਣੇ ਸਿਕਿਉਰਿਟੀ ਦੇ ਕੰਮ ਕਰਨ, ਅਦਾਲਤਾਂ ਅਦਾਲਤ ਕਰਨ। ਇਸ ਵੇਲੇ ਪਾਕਿਸਤਾਨ ਵਿੱਚ ਜਿਹੜਾ ਖਿਚੜੀ ਪੱਕੀ ਹੈ ਉਹ ਸਮਝ ਨਹੀਂ ਆ ਰਹੀ, ਔਰ ਇਸ ਨਾਲ ਨੁਕਸਾਨ ਬਹੁਤ ਹੋ ਰਿਹਾ ਹੈ ਆਵਾਮ ਦਾ ਵੀ ਤੇ ਪਾਕਿਸਤਾਨ ਦਾ ਵੀ। ਇਸ ਤੋਂ ਕੱਢਣ ਵਾਸਤੇ ਸਾਰਿਆਂ ਨੂੰ ਇਕੱਠਾ ਹੋਣਾ ਪੈ ਸੀ ਔਰ ਦੋ ਕਦਮ ਪਿੱਛੇ ਜਾਣਾ ਪੈ ਸੀ, ਵਰਨਾ ਤੇ ਇਹ ਕੰਮ ਹੋਣ ਨਹੀਂ ਲੱਗਾ। ਚੌਧਰੀ ਸਾਹਿਬ ਇੱਕ ਹੋਰ ਗੱਲ ਵੀ ਕਿ ਕੀ ਨਜ਼ਰ ਆ ਰਿਹਾ, ਤੁਸੀਂ ਆਪਣੇ ਗੱਲਾਂ 'ਚ ਖੁਦ ਕਹਿ ਗਏ ਹੋ ਕਿ ਨਜ਼ਰ ਨਹੀਂ ਆ ਰਿਹਾ ਕਿ ਪਾਕਿਸਤਾਨ ਤਹਿਰੀਕ ਇਨਸਾਫ ਕੋਈ ਤਹਿਰੀਕ ਸ਼ੁਰੂ, ਵਜ੍ਹਾ ਕੀ ਹੈ ਸਰ? ਇਹਦੀ ਕੋਈ ਇਖਤਲਾਫਾਤ ਨੇ ਅੰਦਰੂਨੀ ਪਾਰਟੀ ਮੁਖਤਲਿਫ ਹਿੱਸਾ 'ਚ, ਜਾਂ ਉਹਨਾਂ ਦਾ ਜਿਹੜਾ ਇੱਕ ਪੁਆਇੰਟ ਆਫ ਵਿਊ ਹੈ ਉਹ ਮੁਖਤਲਿਫ ਹੈ ਇੱਕ ਦੂਜੇ ਕੋਲ? ਕੋਈ ਮੁਜ਼ਾਕਰਾਤ ਦੀ ਗੱਲ ਕਰ ਰਿਹਾ ਹੈ, ਕੋਈ ਜਿਹੜਾ ਹੈ ਉਹ ਕਹਿ ਰਿਹਾ ਕਿ ਨਹੀਂ ਜੀ ਮੁਜ਼ਾਹਮਤ ਹੋਣੀ ਚਾਹੀਦੀ। ਇਹ ਸਰ ਤਹਿਰੀਕ ਸ਼ੁਰੂ ਹੋਣ ਦੀ ਵਜ੍ਹਾ ਮਤਲਬ ਤੁਹਾਨੂੰ ਕੀ ਨਜ਼ਰ ਆ ਰਹੀ? ਸਭ ਉਹਦੇ 'ਚ ਵੀ ਮੁਖਤਲਿਫ ਵਜੂਹਾਤ ਹਨ ਜੀ, ਕੋਈ ਇੱਕ ਤੇ ਵਜੂਹਾਤ ਇੱਕ ਵਜ੍ਹਾ ਤੋਂ ਨਹੀਂ ਹੈ ਨਾ ਜੀ। ਇੱਕ ਤਾਂ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਹੈ ਬਿਲਕੁਲ ਇਹ ਹੈ ਕਿ ਆਪਸੀ ਇਖਤਲਾਫਾਤ ਹਨ ਬਹੁਤ, ਫਿਰ ਮੁਤਹਰਕ ਕਰਨ ਵਾਸਤੇ ਬੰਦਾ ਕੋਈ ਨਹੀਂ, ਫਿਰ ਇਹ ਹੈ ਕਿ ਯਕਸੂਈ ਨਹੀਂ ਹੈ, ਔਰ ਤਹਿਰੀਕ ਵਾਸਤੇ ਤੇ ਇੱਕ ਬਾਕਾਇਦਾ ਜਿਹੜਾ ਹੈ ਉਹ ਇੱਕ ਮਾਹੌਲ ਚਾਹੀਦਾ ਹੁੰਦਾ ਹੈ, ਇੱਕ ਸਿਲਸਿਲਾ ਚਾਹੀਦਾ ਹੁੰਦਾ। ਉਹਦੇ 'ਚ ਫਿਰ ਲੋਕਾਂ ਦੇ ਜਿਹੜਾ PTI ਦਾ ਜਿਹੜਾ ਮਸਲਾ ਇਹ ਹੈ ਕਿ ਲੋਕਾਂ ਦੇ ਜਿਹੜੇ ਮੁਸ਼ਕਲਾਤ ਹਨ, ਮੁਸੀਬਤਾਂ ਹਨ, ਉਹਨਾਂ ਨੂੰ ਵੀ ਅਜੇ ਹਿੱਸਾ ਨਹੀਂ ਬਣਾਇਆ ਗਿਆ। ਤੇ ਉਹਨਾਂ ਦਾ ਏਜੰਡਾ ਬਹੁਤ ਵਾਈਡ ਹੈ ਔਰ ਉਹਨਾਂ ਦਾ ਏਜੰਡਾ PTI ਦਾ ਬਹੁਤ ਨੈਰੋ ਹੈ। ਤਹਿਰੀਕ ਤਫਜ਼ੀਹ ਨੇ ਪਾਕਿਸਤਾਨ ਨੇ ਆਪਣੇ ਹੋਰ ਸਾਰੇ ਮੁਤਾਲਬਾਤ ਦਿੱਤੇ।